ਅਰਜਨਟੀਨਾ ਦੇ ਨਵੇਂ ਇਲੈਕਟ ਹੋਏ ਪ੍ਰੈਜ਼ੀਡੈਂਟ ਹਾਵੀਅਰ ਮਿਲੇਈ ਨੇ ਅੱਜ ਇਹ ਅਨਾਉਂਸ ਕੀਤਾ ਆ ਭਈ ਉਹ ਅਰਜਨਟੀਨਾ ਦੀ ਜੋ ਕਰੰਸੀ ਆ ਪੈਸੋ ਉਸ ਦੀ 50% ਦੀ ਵੈਲੂਏਸ਼ਨ ਕਰਨ ਜਾ ਰਹੇ ਹੈਗੇ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਉਹਨਾਂ ਦਾ ਇਕਨੋਮਿਕ ਮੈਜਰ ਨੂੰ ਲੈ ਕੇ ਸ਼ੌਕ ਹੈਗਾ। ਸੋ ਯੂਐਸ ਡਾਲਰ ਦੇ ਬਰਾਬਰ ਪਹਿਲਾਂ 400 ਪੈਸੇ ਸੀ, ਹੁਣ 800 ਪੈਸੇ ਹੋ ਜਾਣਗੇ। ਸੋ ਇਹ ਇੰਨਾ ਜ਼ਿਆਦਾ ਜਿਹੜਾ ਫਿਗਰ ਆਊਗਾ। ਲਿਬਰਟੇਰੀਅਨ ਮਿਲੇ ਖੁਦ ਇਕੋਨੋਮਿਸਟ ਰਿਹਾ ਆ। ਪ੍ਰੈਜ਼ੀਡੈਂਟ ਆਫ ਦਾ ਸੈਕੰਡ ਲਾਰਜੈਸਟ ਇਕੋਨਮੀ ਸਾਊਥ ਅਮਰੀਕਾ ਦੀ ਹੈਗੀ ਆ ਉੱਥੇ ਦੀ, ਪਰ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਮੁਲਕ ਦਾ ਕੀ ਹਾਲ ਹੈ। 143% ਇਨਫਲੇਸ਼ਨ ਆ ਤੇ 43 ਬਿਲੀਅਨ ਡਾਲਰ ਦਾ ਡੈਫਿਸਿਟ IMF ਦਾ ਆ ਤੇ 10.6 ਬਿਲੀਅਨ ਡਾਲਰ ਦਾ ਜਿਹੜਾ ਪ੍ਰਾਈਵੇਟ ਕ੍ਰੈਡੀਟਰਸ ਦੇ ਕੋਲ ਹੈਗਾ ਆ। ਸੋ ਇਕੱਲਾ ਇਹ ਨਹੀਂ ਹੈ, ਇਸ ਤੋਂ ਬਿਨਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਬਸਿਡੀਆਂ ਜਾਂ ਫ੍ਰੀ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਸੀ ਉਹ ਸਾਰਾ ਕੁਝ ਵੀ ਬੰਦ ਕਰਨ ਦੇ ਲਈ ਕਹਿ ਦਿੱਤਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜਾ ਮਰੀਨਾ ਡੈਲ ਰੇ ਇਲਾਕਾ ਆ ਉੱਥੇ ਦੇ ਯਾਚ ਕਲੱਬ ਦੇ ਵਿੱਚ ਅੱਗ ਲੱਗੀ ਪਈ ਆ। ਇਹ ਇੱਕ ਇਤਿਹਾਸਿਕ ਥਾਂ ਆ, ਯਾਚ ਕਲੱਬ ਆ, ਤੇ ਕਹਿੰਦੇ ਵੀ ਇੱਥੇ ਅੱਗ ਲੱਗਣ ਦੇ ਨਾਲ ਕਾਫੀ ਨੁਕਸਾਨ ਜਿਹੜਾ ਉਹ ਹੋ ਸਕਦਾ ਆ। ਇਸ ਅੱਗ ਨੂੰ ਬੁਝਾਉਣ ਦੇ ਵਿੱਚ ਇਸ ਟਾਈਮ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਨੇ, ਜਿਸ ਦੌਰਾਨ 2 ਫਾਇਰ ਫਾਈਟਰਸ ਆ ਉਹਨਾਂ ਨੂੰ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ ਆ ਬਾਅਦ ਦੇ ਵਿੱਚ, ਜਿਨ੍ਹਾਂ ਨੂੰ ਇਲਾਜ ਕਰਕੇ ਬਾਅਦ 'ਚ ਉੱਥੋਂ ਛੁੱਟੀ ਵੀ ਮਿਲ ਗਈ ਸੀ। ਤਕਰੀਬਨ ਰਾਤੀ 11:30 ਵਜੇ ਇਹ ਐਡਮਿਰਲਟੀ ਵੇ ਦੇ ਉੱਤੇ ਅੱਗ ਜਿਹੜੀ ਉਹ ਲੱਗੀ ਸੀ। ਮਰੀਨਾ ਡੈਲ ਰੇ ਦਾ ਇਹ ਜਿਹੜਾ ਯਾਚ ਕਲੱਬ ਆ ਕਾਫੀ ਜ਼ਿਆਦਾ ਪੁਰਾਣਾ ਆ ਤੇ ਕਾਫੀ ਲੋਕ ਜਿਹੜੇ ਉਹ ਇੱਥੇ ਆਉਂਦੇ ਨੇ। ਕਹਿੰਦੇ ਵੀ 1960 ਤੋਂ ਇਹ ਉੱਥੇ ਜਿਹੜਾ ਉਹ ਬਣਿਆ ਸੀਗਾ ਤੇ ਕਾਫੀ ਲੋਕ ਉੱਥੇ ਅਕਸਰ ਆਉਂਦੇ ਸੀਗੇ। ਸੋ ਲਾਗੇ ਦੇ ਜਿਹੜੇ ਕੌਂਡੋਜ਼ ਤੋਂ ਕਈਆਂ ਨੇ ਘਰਾਂ ਤੋਂ ਲੋਕਾਂ ਨੇ ਜਿਹੜੀਆਂ ਵੀਡੀਓਜ਼ ਵੀ ਇਸ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਆ। ਕਹਿੰਦੇ ਵੀ ਕਲੱਬ ਯੂਜਲੀ ਇੱਥੇ ਡਾਈਨਿੰਗ ਤੇ ਜਿਹੜੀਆਂ ਸੋਸ਼ਲ ਇਵੈਂਟਸ ਦੇ ਲਈ ਰੱਖਿਆ ਜਾਂਦਾ ਸੀਗਾ। ਇਹ ਯਾਚ ਕਲੱਬ ਉੱਦਾਂ 1922 ਦੇ ਵਿੱਚ ਫਾਊਂਡ ਕੀਤਾ ਗਿਆ ਸੀ ਸੈਨ ਪੈਡਰੋ ਦੇ ਜਿਹੜੇ ਹਾਰਬਰ ਦੇ ਵਿੱਚ, ਤੇ 1967 ਦੇ ਵਿੱਚ ਜਿਹੜਾ ਮਰੀਨਾ ਡੈਲ ਰੇ ਦੇ ਉੱਤੇ ਇਸ ਨੂੰ ਬਣਾਇਆ ਗਿਆ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਿਆਰਾ ਕਾਉਂਟੀ ਦੇ ਵਿੱਚ ਇੱਕ ਬੰਦੇ ਦੇ ਉੱਤੇ ਰਿਛ ਨੇ ਜਿਹੜਾ ਉਹ ਹਮਲਾ ਕਰ ਦਿੱਤਾ। ਕਹਿੰਦੇ ਵੀ ਉਹ ਆਪਣੇ ਪੈਟ ਡੌਗ ਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦ ਉਸ ਰਿਛ ਨੇ ਇਸ ਬੰਦੇ ਦੇ ਉੱਤੇ ਹਮਲਾ ਕਰ ਦਿੱਤਾ। ਉੱਥੋਂ ਦੇ ਸ਼ੈਰਿਫ ਡਿਪਾਰਟਮੈਂਟ ਦੇ ਸਪੋਕਸਪਰਸਨਸ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਉਸ ਦਾ ਹੱਥ ਉਸਨੇ ਵੱਢਿਆ ਆ ਪਰ ਉਸਦਾ ਓਵਰਆਲ ਕਹਿੰਦੇ ਆ ਵੀ ਬਚਾਅ ਹੋ ਗਿਆ ਹੈਗਾ ਆ। ਕਹਿੰਦੇ ਵੀ ਹੱਥ, ਗੁੱਟ ਤੇ ਲੱਤ ਦੇ ਵਿੱਚ ਉਸ ਰਿਛ ਨੇ ਦੰਦ ਤੇ ਨੌਂਦਰਾਂ ਜਿਹੜੀਆਂ ਆ ਉਹ ਮਾਰੀਆਂ ਆ। ਕੈਲਪਾਈਨ ਦੇ ਵਿੱਚ ਇਹ ਇਲਾਕੇ 'ਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਜਦ ਉਸਦਾ ਜਿਹੜਾ ਪੈਟ ਡੌਗ ਆ ਉਸ ਨੂੰ ਬਾਹਰ ਦੇਖਣ ਦੇ ਲਈ ਗਿਆ ਤਾਂ ਉਸਨੇ ਦੇਖਿਆ ਵੀ ਉਹਦੇ ਗਵਾਂਢੀ ਦੇ ਯਾਰਡ ਤੋਂ ਜਿਹੜਾ ਇੱਕ ਰਿਛ ਸੀ ਉਸ ਦੇ ਉੱਤੇ ਉਸਨੇ ਅਚਨਚੇਤੇ ਜਿਹੜਾ ਉਹ ਹਮਲਾ ਕਰ ਦਿੱਤਾ ਆ। ਕੈਲੀਫੋਰਨੀਆ ਫਿਸ਼ ਤੇ ਵਾਈਲਡ ਲਾਈਫ ਦੇ ਜਿਹੜੇ ਅਧਿਕਾਰੀ ਉਹਨਾਂ ਨੇ ਦੇਖਿਆ ਆ ਵੀ ਉਹੀ ਰਿਛ ਬਾਅਦ ਦੇ ਵਿੱਚ ਫੱਟੜ ਵੀ ਨਜ਼ਰ ਆਇਆ ਸੀ। ਉਸ ਨੂੰ ਬਾਅਦ 'ਚ ਕਾਬੂ ਕਰਕੇ ਇਵੈਂਚੁਅਲੀ ਯੂਥਨਾਈਜ਼ ਯਾਨੀ ਕਿ ਮਾਰ ਦਿੱਤਾ ਗਿਆ ਆ।